हाँ जी, सब तो पहला तो जी साਰਿਆਂ ਨੂੰ अस्सलाम वालेकुम जी, सत श्री अकाल जी। ਅਸੀਂ ਵਧੀਆ ਜੀ। ਆਸ ਕਰਦੇ ਹਾਂ ਵੀ ਤੁਸੀਂ ਸਾਰੇ ਵੀ ਵਧੀਆ ਹੋਵੋਗੇ। ਰਾਣਾ ਅਸਲਮ ਖਾਨ ਵਕਾਰ ਤੇ ਰਾਣਾ ਖਾਲਦ ਮਕਬੂਲ ਜੀ ਇੱਕ ਨਵੇਂ ਵਲੌਗ ਦੇ ਨਾਲ ਪੰਜਾਬੀ ਬੈਸਟ ਫਾਰ ਐਵਰ ਤੋਂ ਜੀ ਤੁਹਾਡੇ ਆਮਣੇ ਸਾਹਮਣੇ ਆ ਜੀ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ ਸਤ ਬਿਸਮਿਲ੍ਲਾ। ਗਰਮੀ ਜਿਹੜੀ ਆ ਉਹ ਬੜੀ ਵੱਧ ਗਈ ਹੋਈ ਆ, ਕਿਉਂ ਜੀ ਰਾਣਾ ਸਾਹਿਬ? ਹਾਂ ਗਰਮੀ ਤਾਂ ਵਧ ਰਹੀ ਹੈ, ਗਰਮੀ ਦੇ ਦਿਨ ਆ ਹੁਣ। ਹਾਂ, ਤੇ ਉਹ ਅਸੀਂ ਅੱਜ ਪਹਿਲੇ ਤਾਂ ਅੱਜ ਦੁਪਹਿਰੇ ਵੇਲੇ ਰਾਣਾ ਸਾਹਿਬ ਦਾ ਮੈਨੂੰ ਫੋਨ ਆਇਆ ਵੀ ਅੰਜਮ ਸਾਹਿਬ ਨੇ ਬੁਲਾਇਆ। ਜਦੋਂ ਉੱਥੇ ਗਏ ਤੇ ਉਹਨਾਂ ਨੇ ਕਿਹਾ ਜੀ ਟਿੰਡੇ ਪਕਾਣੇ ਹੈ। ਆਹੋ ਤੇ ਰਾਣਾ ਸਾਹਿਬ ਨੇ ਜੀ ਟਿੰਡੇ ਬੜੇ ਸਵਾਦੀ ਪਕਾਏ ਆ। ਤੁਸੀਂ ਅੱਜ ਅੰਜਮ ਸਾਹਿਬ ਦੀ ਨਿਸ਼ਾਨੀਆਂ ਉਹਨਾਂ ਦੇ ਚੈਨਲ ਦੇ ਉੱਤੇ ਵੀਡੀਓ ਜ਼ਰੂਰ ਦੇਖਿਓ ਜਾ ਕੇ ਵੀ ਰਾਣਾ ਅਸਲਮ ਸਾਹਿਬ ਨੇ ਜੀ ਕਮਾਲ ਕਰਤਾ ਤੇ ਬੜਾ ਸਵਾਦ ਆਇਆ ਜੀ। ਉੱਥੇ ਦੁਪਹਿਰਾ ਅਸੀਂ ਉੱਥੇ ਕੱਟਿਆ। ਉੱਥੋਂ ਫਿਰ ਸਾਡਾ ਪ੍ਰੋਗਰਾਮ ਬਣਿਆ ਵੀ ਇੱਧਰ ਆਨੇ ਆ ਪਿੱਪਲ ਵਾਲੇ ਡੇਰੇ ਦੇ ਵਿੱਚ, ਇੱਥੇ ਬਹਿ ਕੇ ਕੋਈ ਗੱਪਸ਼ਪ ਲਾਵਾਂਗੇ ਆਪਸ ਦੇ ਵਿੱਚ, ਕੋਈ ਵੀਡੀਓ ਜਿਹੜੀ ਆ ਉਹ ਤੁਹਾਡੇ ਨਾਲ ਸਾਂਝ ਕਰਾਂਗੇ। ਇੱਥੇ ਪਹੁੰਚੇ ਆ ਤੇ ਇੱਥੇ ਆ ਕੇ ਜੀ ਨਹੀਂ ਕੀਤਾ ਵਾਵਾ ਦੇਰ ਉੱਥੇ ਹਵਾ ਰੁਕੀ ਹੋਈ ਆ, ਗਰਮੀ ਬਹੁਤ ਆ। ਰਾਣਾ ਸਾਹਿਬ ਉੱਤੇ ਮੰਜੇ ਦੇ ਉੱਤੇ ਪੈ ਰਹੇ, ਮੈਂ ਧਾਰਾਂ ਧੂਰਾਂ ਨਵੇੜੀਆਂ। ਉਸ ਤੋਂ ਬਾਅਦ ਇੱਧਰ ਨੂੰ ਗੇੜਾ ਲਾਇਆ ਤੇ ਇੱਥੇ ਆ ਕੇ ਅਚਾਨਕ ਪਰੇਸ਼ਾਨੀ ਜੀ ਬਣ ਗਈ ਵੀ ਆ ਮਿਰਚਾਂ ਦਾ ਨਾ ਲੀਫ ਕਰਨ ਦੀ ਜਿਹੜੀ ਹੈ ਨਾ ਪੱਤਾ ਲਪੇਟ ਜਿਹੜਾ ਵਾਇਰਸ ਪੱਤਾ ਲਪੇਟ ਜੀ ਉਹ ਬਿਮਾਰੀ ਜੀ, ਗਰਮੀ ਬੜੀ ਹੈ ਜੀ ਅੱਜ ਕੱਲ, ਫਿਰ ਮੱਖੀਆਂ ਦਾ ਹਮਲਾ ਹੋ ਜਾਂਦਾ ਇਹਨਾਂ ਤੇ ਮਿਰਚਾਂ ਦੇ ਉੱਤੇ। ਇੱਕ ਰੇਟ ਕੋਈ ਨਹੀਂ, ਦੂਜਾ ਪਰੇਸ਼ਾਨੀ ਬਣ ਗਈ। ਹੁਣ ਖਾਦ ਤਾਂ ਲੈਣੀਆਂ ਸਪਰੇਅ ਵੀ ਹੈ ਲੈਣੀਆਂ ਰਾਣਾ ਸਾਹਿਬ ਹੈ। ਹੋਰ ਰਾਣਾ ਸਾਹਿਬ ਤੁਸੀਂ ਸੁਣਾਓ। ਅੱਜ ਮੇਰਾ ਖਿਆਲ ਆ ਵੀ ਸਿਰਫ ਸਜਣਾ ਬੇਲੀਆਂ ਨਾਲ ਕੋਈ ਆਪਣੀ ਗੱਲਬਾਤ ਕੋਈ ਛੇੜੀਏ ਕੋਈ। ਹਾਂ ਬਸ ਉਹ ਦੇਖ ਰਹੇ ਆ ਕਿ ਚੀਜ਼ਾਂ ਦਾ ਹੁਣ ਉਹ ਪਿੱਪਲ ਦੇਖੇ ਆ। ਮੈਂ ਤਾਂ ਹੁਣ ਵਾਹਵਾ ਦਿਨਾਂ ਬਾਅਦ ਆਇਆ ਤੁਹਾਡੇ ਚੱਕਰ ਵਾਵਾ ਦਿਨਾਂ ਬਾਅਦ ਤੇ ਪਿੱਪਲ ਦੋਨੇ ਜਿਹੜੇ ਆ ਨਾ ਪੱਤੇ ਪੁੱਤੇ ਕੋਈ ਨਹੀਂ ਹੈ ਸਾਡੇ ਤੇ ਪਿੱਪਲ ਤੇ ਮਾਸ਼ਾਅੱਲਾ ਜਿਹੜਾ ਨਾ ਹਲੇ ਪੱਤੇ ਉਹ ਬੱਚਾ ਵਾ ਹਲੇ ਸ਼ਾਇਦ ਹੈ, ਇਸ ਕਰਕੇ ਹੁਣ ਇਹ ਤਾਂ ਬਿਲਕੁਲ ਜਿਹੜਾ ਨਾ ਟੁੰਡ ਮੁੰਡ ਹੋਏ ਹੋਏ ਆ। ਤੇ ਉਹ ਦੇਖ ਕੇ ਯਾਦ ਆ ਗਿਆ ਵੀ ਮੈਂ ਕਿਹਾ ਵੀ ਇਸ ਤਰ੍ਹਾਂ ਹੀ ਜਿਹੜੀਆਂ ਨਾ ਬੰਦਿਆਂ ਤੇ ਵੀ ਇਸ ਤਰ੍ਹਾਂ ਹੀ ਹੁੰਦਾ ਵਾ ਵੀ ਬਹਾਰ ਆਉਂਦੀ ਆ ਤੇ ਕਦੇ ਖਦਾ ਆਉਂਦੀ ਆ। ਇਨਸਾਨੀ ਤਹਿਜ਼ੀਬਾਂ ਤੇ ਵੀ ਇਸ ਤਰ੍ਹਾਂ ਹੀ ਹੁੰਦਾ ਕਿ ਵੱਧਦੀਆਂ ਫੁੱਲਦੀਆਂ ਫਿਰ ਹੌਲੀ ਹੌਲੀ ਯਾਨੀ ਕਿ ਜਿਹੜਾ ਜ਼ਵਾਲ ਆ ਜਾਂਦਾ ਵਾ ਉਸ 'ਚ ਜਲਦੀ ਆ ਜਾਂਦਾ। ਕੁਛ ਕੋਈ 1000 2000 ਹੋ ਜਾਂਦੀ ਕੱਢ ਜਾਂਦੀਆਂ ਤੇ ਕਈ ਬਿਲਕੁਲ ਹੀ ਸਫਾ ਹਸਤੀ ਤੋਂ ਹੀ ਮਿਟ ਜਾਂਦੀਆਂ, ਉਹਨਾਂ ਦੀਆਂ ਬਸ ਨਿਸ਼ਾਨੀਆਂ ਹੀ ਰਹਿ ਜਾਂਦੀਆਂ। ਪਤਾ ਇਹ ਨਹੀਂ ਪਤਾ ਹੁੰਦਾ ਵੀ ਮਿੱਟੀਆਂ ਕਿਸ ਤਰ੍ਹਾਂ ਸੀ। ਹੁਣ ਮੋਂਜੋ ਦੜੋ ਆ, ਹੜੱਪਾ ਵਾ, ਫਿਰ ਜਿਹੜੀਆਂ ਇਰਾਕ ਦੀਆਂ ਪੁਰਾਣੀਆਂ ਤਹਿਜ਼ੀਬਾਂ ਵਾ, ਮਿਸਰੀ, ਬਸ ਨਿਸ਼ਾਨੀਆਂ ਯਾਨੀ ਕਿ ਜਿਹੜਾ ਵਾ ਨਾ ਰਹਿ ਜਾਂਦੇ। ਉਹ ਹਜ਼ਾਰਾਂ ਸਾਲ ਪਹਿਲੇ ਦਾ ਫਿਰ ਸੋਚਦੇ ਆ ਵੀ ਬੰਦੇ ਕੀ ਬਣਿਆ ਕੀ ਨਹੀਂ। ਤੇ ਆਹ ਹੁਣ ਖੇਤਾਂ 'ਚ ਮੈਂ ਬੈਠਾ ਬੈਠਾ ਸੋਚ ਰਿਹਾ ਸੀ, ਮੈਂ ਕਿਹਾ ਯਾਰ ਅੱਜ ਤੋਂ ਬਹੁਤ ਅਰਸਾ ਪਹਿਲੇ ਜਦੋਂ ਸਾਡਾ ਬਚਪਨ ਸੀ ਨਾ, ਜਦੋਂ ਕਣਕ ਵੱਢੀ ਜਾਂਦੀ ਸੀ ਜਿੱਥੇ ਤੱਕ ਨਜ਼ਰ ਜਾਂਦੀ ਸੀ ਨਾ ਵਾਢੀ ਵੱਢ ਬੇਲੀ ਫਸਲਾਂ ਨਾ, ਗਰਮੀ ਫਿਰ ਧੁੱਪ ਤੇ ਕਪਾਹ ਵੀ ਬਾਅਦ ਵਿੱਚ ਬੀਜੀ ਜਾਂਦੀ ਸੀ। ਉਦੋਂ ਅਗੇਤੀ ਨਹੀਂ ਲੱਗਦੀ ਸੀ ਤੇ ਮੋਢਾ ਕਮਾਦ ਕਿਤੇ ਥੋੜਾ ਬਹੁਤਾ ਉਹਦਾ ਲਕਾ ਹੁੰਦਾ ਸੀ, ਵਰਨਾ ਲਕਾ ਕੋਈ ਨਹੀਂ ਹੁੰਦਾ ਸੀ। ਤੇ ਦੂਸਰਾ ਕਮਾਦ ਵੀ ਛੋਟਾ ਛੋਟਾ। ਆ ਜਦੋਂ ਤੋਂ ਹੁਣ ਬਹਾਰੀਆ ਮਕਈ ਆਈ ਆ ਹੁਣ ਯਾਨੀ ਕਿ ਜਿਹੜਾ ਵਾ ਨਾ ਹੁਣ ਉਹ ਉਸ ਤਰ੍ਹਾਂ ਦਾ ਤਾਸਰ ਨਹੀਂ ਯਾਨੀ ਕਿ ਇੰਝ ਲੱਗਦਾ ਖੇਤ ਵੀ ਨਾ ਜਿਹੜੇ ਸਾਡੇ ਕਲੋਨੀਆਂ ਬਣ ਗਏ ਆ। ਜਿਸ ਤਰ੍ਹਾਂ ਪਹਿਲੇ ਪਿੰਡ ਹੁੰਦੇ ਸੀ ਨਾ ਇੱਕੋ ਹੀ ਕਬੀਲਾ, ਇੱਕੋ ਜਿਹੇ ਬੰਦੇ ਸਾਰੇ ਉਹੀ ਰਹਿ ਰਹੇ ਹੁੰਦੇ ਆ। ਕਲੋਨੀਆਂ 'ਚ ਹੁੰਦਾ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਹੈ। ਹੁਣ ਸਾਡੇ ਖੇਤ ਨਾ ਬਸ ਕਲੋਨੀਆਂ ਜਿਹੀਆਂ ਲੱਗਦੀਆਂ ਵੀ ਫਸਲ ਕੋਈ ਮੱਕੀ ਦੀ ਫਸਲ ਆ, ਕਿਤੇ ਆ ਮਿਰਚਾਂ ਸਬਜ਼ੀ ਆ ਗਈ ਆ ਹੈ, ਕਿਤੇ ਕੋਈ ਹੋਰ ਦੁਹਾਣੇ ਆ ਗਏ ਆ ਹੈ। ਫਸਲਾਂ ਦੀ ਵੀ ਬਹੁਤ ਵੈਰਾਈਟੀ ਜੀ ਨਾ ਆ ਗਈ ਆ। ਇੱਕੋ ਜਿਹੜੀ ਹਾਰਮਨੀ ਜੀ ਹੁੰਦੀ ਸੀ ਨਾ ਹੈ, ਇੱਕੋ ਜੀ ਕਿਸਾਨੀ ਉਹ ਨਹੀਂ ਰਹੀ ਹੈ। ਵਰਨਾ ਪਹਿਲਾਂ ਦੂਰ ਤੱਕ ਸੜਕਾਂ ਜਿੱਥੇ ਤੱਕ ਨਜ਼ਰ ਜਾਣੀ ਤੋੜੋ ਤੋੜ, ਸੜਕ ਦੇ ਆਲੇ ਦੁਆਲੇ ਖੇਤੋਂ ਖੇਤ ਜਿਹੜੇ ਆ ਨਾ ਟੁੰਡ ਮੁੰਡ ਖੇਤ ਨਜ਼ਰ ਆ ਰਹੇ। ਵੱਢ ਜਿਹੜਾ ਵਾ ਫਿਰ ਆਹਿਸਤਾ ਆਹਿਸਤਾ ਉਹਨਾਂ ਨੂੰ ਫਿਰ ਵਾਹਣਾ ਸ਼ੁਰੂ ਹੋਇਆ। ਜਿਹੜੇ ਦਰਿਆ ਦੇ ਇਲਾਕੇ ਹੁੰਦੇ ਸੀ ਉੱਥੇ ਤਾਂ ਮਾਸ਼ਾਅੱਲਾ 12 ਮਹੀਨਿਆਂ 'ਚ ਕਣਕ ਹੀ ਬੀਜੀ ਜਾਂਦੀ ਸੀ। ਕਣਕ ਤੋਂ ਬਾਅਦ ਪੈ ਰਹਿੰਦੀ ਸੀ, ਫਿਰ ਬਾਰਿਸ਼ਾਂ ਪੈਂਦੀਆਂ ਸੀ, ਫਿਰ ਉਹ ਵਾਹਣਾ ਸ਼ੁਰੂ ਕਰਦੇ ਸੀ। ਤੇ ਪਹਿਲੇ ਜਿਹੜੇ ਆ ਨਾ 4-5 ਹਜ਼ਾਰ ਸਾਲ ਉਹ 'ਚ ਕੋਈ ਐਡਾ ਵੱਡਾ ਬਦਲਾਅ ਨਹੀਂ ਆਇਆ ਮੇਰਾ ਖਿਆਲ ਹੈ ਕਿ ਉਹੀ ਹਲ ਜਿਹੜਾ ਚੱਲ ਰਿਹਾ ਸੀ ਢੱਗਿਆਂ ਵਾਲਾ ਉਹੀ ਹਜ਼ਾਰਾਂ ਸਾਲ ਤੱਕ ਨਾ ਉਹੀ ਚੱਲਦਾ ਰਿਹਾ। ਉਹੀ ਇਨਸਾਨ ਕਣਕ ਬੀਜ ਰਿਹਾ ਵਾ ਹੈ, ਜੌਂ ਬੀਜ ਰਿਹਾ, ਬਾਜਰਾ ਬੀਜ ਰਿਹਾ, ਉਹੀ ਫਸਲਾਂ ਜਿਹੜੀਆਂ ਨਾ
ਆ ਪਿਛਲੇ 60 70 80 ਸਾਲ ਜਿਹੜੇ ਹੈ ਨਾ ਇਹਦੇ 'ਚ ਫਿਰ ਮਸ਼ੀਨਰੀ ਵੀ ਆਉਣੀ ਸ਼ੁਰੂ ਹੋ ਗਈ, ਬੀਜਣ ਵਾਲੀ ਵੀ, ਹਾਰਵੈਸਟਿੰਗ ਕਰਨ ਵਾਲੀ ਵੀ, ਲਾਣੇ ਵਾਲੇ ਵੀ, ਪਲਾਂਟਰ ਹੈ, ਫਸਲਾਂ ਵੀ ਨਵੀਂ ਤੋਂ ਨਵੀਆਂ, ਯਾਨੀ ਕਿ ਹਰ ਸ਼ੈ ਜਿਸ ਤਰ੍ਹਾਂ ਪਿੰਡ ਬਦਲ ਗਏ ਨਾ ਖੇਤ ਵੀ ਬਦਲ ਗਏ। ਵਰਨਾ ਵੀ ਜਿਹੜਾ ਬੰਦਾ 4000 ਸਾਲ ਪਹਿਲੇ ਵੀ ਆਇਆ ਦਰਿਆ ਇਲਾਕੇ 'ਚ ਤਾਂ ਉਹਨੂੰ ਉਹਦੇ ਲਈ ਉਸ ਤਰ੍ਹਾਂ ਦੇ ਖੇਤ ਸੀ ਜਿਸ ਤਰ੍ਹਾਂ ਦੇ ਪਹਿਲੇ ਹੈ ਸੀ। ਫਿਰ ਆਬਾਦ ਹੋ ਗਏ, ਮਤਲਬ ਫਿਰ ਕੋਈ 200 ਸਾਲ ਤੋਂ ਇੱਥੋਂ ਨਹਿਰੀ ਨਿਜ਼ਾਮ ਬਣਿਆ। ਪਹਿਲੋਂ ਪਤਾ ਨਹੀਂ ਇੱਥੇ ਜੰਗਲ ਹੋਏਗਾ ਜਾਂ ਕੀ ਹੋਏਗਾ ਇਹ, ਲੇਕਿਨ 200 ਸਾਲ ਤੋਂ ਪਹਿਲਾਂ 150 ਸਾਲ ਤਾਂ ਮੇਰੇ ਖਿਆਲ ਉਸ ਤਰ੍ਹਾਂ ਹੀ ਚੱਲਿਆ 1950 ਤੱਕ ਤਕਰੀਬਨ। ਉਸ ਤੋਂ ਬਾਅਦ ਫਿਰ ਜਿਹੜੀ ਹੈ ਨਾ ਚੇਂਜ ਜਿਹੜੀ ਹੈ ਨਾ ਆਉਣੀ ਸ਼ੁਰੂ ਹੋ ਗਈ। ਇਸ ਤਰ੍ਹਾਂ ਬਸ ਕੋਈ ਸਮਝ ਨਹੀਂ, ਯਾਨੀ ਕਿ ਜਿਹੜਾ ਵਾ ਨਾ ਲੱਗਦੀ ਹੈ। ਹੁਣ ਪਰਿੰਦਿਆਂ ਦਾ ਦੇਖੀਦਾ ਵਾ, ਹੁਣ ਤੁਹਾਡੇ ਤੇ ਪਿੱਪਲ ਤੇ ਮਾਸ਼ਾਅੱਲਾ ਹੈ ਨਾ ਕਾਫੀ ਤਰ੍ਹਾਂ ਦੇ ਪਰਿੰਦੇ, ਛੋਟੀ ਛੋਟੀ ਚਿੜੀਆਂ ਵੀ ਦੇਖੀਆਂ। ਉਹ ਫਿਰ ਉਹ ਇੱਕ ਟੋਟਰੂ ਤਾਂ ਨਹੀਂ, ਉਹਨਾਂ ਨੂੰ ਕੁਝ ਹੋਰ ਜਿਹੜਾ ਕਹਿੰਦੇ ਕੀ ਤੂੰ ਕਹਿ ਰਿਹਾ ਸੀ ਮਰਾਸਣਾ ਕਿ ਮਸਲਾ ਕਹਿੰਦੇ ਆ। ਹੁਣ ਉਹਦੇ ਕਾਂ ਦਾ ਦੇਖ ਲਓ ਕਿੰਨੀ ਛੋਟੀ ਦੇ, ਹੁਣ ਦੇਖ ਲਓ ਨਾ ਕਾਂ ਆਪ ਸ਼ਰਾਰਤ ਕਰਦਾ ਨਾ, ਉਹਨੂੰ ਹੁੰਦਾ ਮੇਰੇ ਹੌਂਸਲੇ ਨਾਲ ਕੋਈ ਸ਼ਰਾਰਤ ਨਾ ਕਰੇ। ਦੇਖ ਲਓ ਵੀ ਤੁਸੀਂ ਉਹਨੇ ਬਰੀਕ ਟਾਹਣੀ ਲੱਭ ਕੇ ਨਾ ਜੀ ਵੀ ਜਿੱਥੇ ਪਹੁੰਚ ਨਾ ਸਕੇ, ਸਭ ਤੋਂ ਉੱਚਾ ਜਾ ਕੇ ਉਹਨੇ ਆਪਣਾ ਘਰ ਬਣਾਇਆ। ਅੱਛਾ ਰਾਣਾ ਸਾਹਿਬ, ਅੰਦਰ ਆਪਣਾ ਜਿਹੜਾ ਕੋਠਾ ਨਹੀਂ ਹੈਗਾ ਮੋਟਰ ਵਾਲਾ, ਉਹਦੇ ਅੰਦਰ ਇੱਕ ਨੁੱਕਰ ਦੇ ਵਿੱਚ ਜਿਹੜੀ ਅਲਮਾਰੀਆਂ ਨੇ ਜੁੜੀਆਂ, ਉਹਦੇ ਨੁੱਕਰ 'ਚ 2 ਚਿੜੀਆਂ ਦੇਸੀ ਜਿਹੜੀਆਂ, ਉਹ ਨਹੀਂ ਦੂਸਰੀ ਹੋਰ ਚਿੜੀਆਂ, ਅੱਛਾ ਉਹਨਾਂ ਨੇ ਜਨਾਬ ਉੱਥੇ ਉਹ ਬਣਾਇਆ ਆ। ਮੈਂ ਉਹਦੀ ਥੋੜੀ ਜਿਹੀ ਰਿਕਾਰਡਿੰਗ ਵੀ ਕੀਤੀ ਆ, ਮੈਂ ਵਿੱਚ ਲਾ ਦੂੰਗਾ, ਦੇਖਿਓ ਤੁਸੀਂ ਵੀ ਕਿਵੇਂ ਉਹ ਆਂਦੀ ਆ ਰੱਖਦੀ ਆ। ਫਿਰ ਉਹ ਇੱਕ ਪਹਿਲਾਂ ਜਿੱਦਣ ਉਹਨੇ ਜੀ ਪਹਿਲਾਂ ਇੱਕ ਡੱਕਾ ਜਿਹਾ ਲਿਆ ਕੇ ਰੱਖਿਆ, ਫਿਰ ਉਹਨੇ ਇੱਕ ਡੱਕਾ ਜਿਹਾ ਜੋੜਦੀ ਫਿਰ ਉਹ ਦੇਖਦੀ, ਫਿਰ ਉਹ ਦੂਜਾ ਜਿਹੜਾ ਉਹਦੇ ਨਾਲ ਦਾ ਮੇਰਾ ਖਿਆਲ ਆ ਉਹ ਨਾਰਾ ਜਿਹੜਾ ਉਹ ਬਾਹਰ ਉੱਥੇ ਦਰਵਾਜ਼ੇ ਦੇ ਉੱਤੇ ਜੀ ਬੈਠਿਆ ਰਹਿੰਦਾ ਆ, ਉਹ ਮਿਹਨਤ ਕਰਦੀ ਰਹਿੰਦੀ ਆ, ਲੈਂਦੀ ਰਹਿੰਦੀ। ਉਹਨਾਂ ਨੇ ਨਾ ਹੁਣ ਵਾਹਵਾ ਉਹ ਘਰ ਜਿਹਾ ਬਣਾ ਲਿਆ ਹੈ। ਹੁਣ ਪਤਾ ਨਹੀਂ ਉੱਥੇ ਰਹਿਣਗੇ ਕਿ ਨਹੀਂ ਰਹਿਣਗੇ, ਆਂਡੇ ਉਂਡੇ ਦੇਣਗੇ ਕਿ ਨਹੀਂ। ਇਹਦੇ ਵਿੱਚ ਬੜੀ ਕਾਰੀਗਰੀ ਮੇਰੇ ਵੀ ਉੱਥੇ ਕਮਰੇ 'ਚ ਨਾ, ਹੁਣ ਇੱਕ ਤਾਂ ਦੇਸੀ ਚਿੜਾ ਚਿੜੀ ਹੈ, ਉਹ ਤਾਂ ਹਾਲੇ ਉਹਨਾਂ ਨੂੰ ਪਸੰਦ ਨਹੀਂ ਆ ਰਹੀ ਕਿਤੇ, ਯਾਨੀ ਕਿ ਨਾ ਬਾਂਸਾਂ ਬੂਸਾਂ 'ਚ ਜਗ੍ਹਾ। ਇਸ ਤਰ੍ਹਾਂ ਸ਼ਾਰਕਾਂ ਸਵੇਰੇ ਜਿਹੜੀਆਂ ਵਾ ਨਾ, ਉਹ ਪਹਿਲਾਂ ਮੇਰਾ ਇਰਾਦਾ ਸੀ ਵੀ ਮੈਂ ਬੰਦ ਕਰਾ ਦਿਆਂ ਦਰ, ਲੇਕਿਨ ਹੁਣ ਮੈਂ ਦੇਖਿਆ ਮੈਂ ਕਿ ਨਹੀਂ, ਅਗਰ ਜੇ ਬੰਦ ਵੀ ਕਰਾਏ ਨਾ ਅੰਦਰਲੇ ਪਾਸੋਂ ਕਰਾਊਂਗਾ ਬਾਹਰ, ਤਾਂ ਕਿ ਹੋ ਸਕਦਾ ਇਹਨਾਂ ਨੇ ਆਪਣਾ ਕੋਈ ਇੱਥੇ ਘਰ ਘੁਰ ਬਣਾਉਣਾ ਹੋਵੇ। ਅੱਛਾ ਰਾਣਾ ਸਾਹਿਬ, ਉਹ ਗੱਲ ਆਪਾਂ ਕਿਸੇ ਨੂੰ ਵੀ ਨਹੀਂ ਦੁਬਾਰਾ ਦੱਸੀ ਹੈਗੀ, ਉਹ ਮੈਨੂੰ ਪੁੱਛੀ ਵੀ ਜਾਂਦੇ ਆ ਕਈ, ਉਂਝ ਵੀ ਦੱਸਦੇ ਵੀ ਉੱਲੂ ਦਾ ਕੀ ਬਣਿਆ, ਫਿਰ ਉੱਲੂ ਨੇ ਕੀ ਕਰਾਇਆ? ਉੱਲੂ ਨੇ ਚ ਬੜਾ ਇੱਕ ਦਿਨ ਫਿਰ ਮੈਨੂੰ ਨਾ ਇਸ ਤਰੀਕੇ ਉੱਥੇ ਖੜਾ ਸੀ ਪੱਠਿਆਂ 'ਚ, ਉਹ ਫਿਰ ਪਿੱਛੋਂ ਆਇਆ, ਉਹਨੇ ਜਨਾਬ ਇੱਥੋਂ ਮਾਰਿਆ ਜਿਹੜਾ। ਉਹ ਫਿਰ ਗੁਲਾਮ ਮੁਹੀਉਦੀਨ ਆਇਆ, ਗੁਲਾਮ ਮੁਹੀਉਦੀਨ ਨੂੰ ਮੈਂ ਕਿਹਾ, ਗੁਲਾਮ ਮੁਹੀਉਦੀਨ ਨੇ ਫਿਰ ਉਹਨੂੰ ਨਾ ਉੱਥੋਂ ਉਡਾਇਆ, ਫਿਰ 2-3 ਜਗ੍ਹਾ ਦੇ ਨੇੜੇ ਜੀ ਨਾ ਵਾਹਵਾ ਦੂਰ ਤੱਕ ਉਹਨੂੰ ਉਡਾਇਆ। ਹੁਣ ਉਹ ਨਾ ਕੋਈ 2 ਕਿੱਲੇ ਦੂਰ ਜਿਹੜਾ ਵਾ ਨਾ ਉੱਥੇ ਬੈਠਦਾ, ਉੱਥੋਂ ਰਾਤ ਨੂੰ ਆਵਾਜ਼ਾਂ ਇੱਥੇ ਡੇਰੇ ਨਹੀਂ ਆਉਂਦਾ ਹੈ। ਹਾਂ, ਗੁਲਾਮ ਮੁਹੀਉਦੀਨ ਨੇ ਨਾ ਉਹਨੂੰ ਯਾਨੀ ਕਿ ਇੰਨਾ ਕਿ ਕਰ ਦਿੱਤਾ ਵੀ ਹੁਣ ਵੀ ਇੱਧਰ ਨਹੀਂ ਆਉਣਾ ਹੈ, ਵਰਨਾ ਤਾਂ ਉਹਨੇ ਤਾਂ ਮੇਰਾ ਤਾਂ ਨੱਥ ਕੋਈ ਬੰਦ ਕੀਤਾ ਹੈ। ਉਹ ਨਹੀਂ ਕੋਈ ਸਮਝ ਆਈ ਵੀ ਉਹਦੇ ਕੋਈ ਬੱਚੇ ਬੁੱਚੇ ਸੀ ਉੱਥੇ, ਆਂਡੇ ਸੀਗੇ ਜਾਂ ਕੋਈ ਹੋਰ ਕੋਈ ਇਦਾਂ ਦਾ, ਜਾਂ ਤੁਸੀਂ ਉਹਨੂੰ ਕੋਈ ਪਹਿਲਾਂ? ਮੈਂ ਤਾਂ ਬਲਕਿ ਕੁਛ ਨਹੀਂ ਉਸ ਨੂੰ ਯਾਨੀ ਕਿ ਕਿਹਾ, ਗੁਲਾਮ ਮੁਹੀਉਦੀਨ ਨੇ ਪਹਿਲੇ ਕਿਤੇ 2 ਕੁੱਲੂ ਜਿਹੜੇ ਹੈ ਨਾ ਇਸ ਤਰ੍ਹਾਂ ਉਹਨਾਂ ਨੂੰ ਉਡਾਇਆ ਡੋਇਆ ਉੱਥੋਂ। ਹਾਂ ਬਸ ਫਿਰ ਉਹੀ ਹੋਣਾ ਬਸ ਫਿਰ ਉਹਦੇ ਕਰਕੇ ਜਿਹੜਾ ਨਾ। ਤੇ ਉਹ ਮੈਨੂੰ ਗੁਲਾਮ ਮੁਹੀਉਦੀਨ ਨੇ ਦੱਸਿਆ ਵੀ, ਕਹਿੰਦਾ ਵੀ ਇੱਥੇ ਮੈਂ ਡੰਡੇ ਨਾਲ ਨਾ ਇਹਨਾਂ ਨੂੰ ਜਿਹੜਾ ਕਹਿੰਦਾ ਗਿਆ, ਤੇ ਉਹ ਫਿਰ ਸ਼ਾਇਦ ਉਹ ਇਸੇ ਕਰਕੇ ਬੰਦਿਆਂ ਤੋਂ ਖਾਇਫ ਜਿਹੜਾ ਨਾ ਉਹ ਗਨੋਵਰ ਨਾ, ਮੈਂ ਤਾਂ ਕਿਹਾ ਉਸ ਨੂੰ, ਉਹਨੇ ਹੀ ਅਟੈਕ ਕੀਤਾ ਮੇਰੇ ਤੇ ਤਾਂ ਪਹਿਲੇ 2 ਦਫਾ, ਮੈਂ ਤਾਂ ਉਸਨੂੰ ਦੇਖਿਆ ਤੱਕ ਨਹੀਂ। ਰਾਣਾ ਸਾਹਿਬ ਕਹਿੰਦੇ ਇਸ ਵਾਰੀ ਗਰਮੀ ਬਹੁਤ ਜ਼ਿਆਦਾ ਪੈਣੀ ਹੈ। ਹਾਂ, ਗਰਮੀ ਦਾ ਕਿਹਾ ਜਾ ਰਿਹਾ ਕਿ ਇਹ ਨਾ ਵੀ ਇਸ ਸਾਲ ਇੱਕ ਸੁਪਰ ਐਲਨੀਨੋ, ਸਪੈਨਿਸ਼ ਦਾ ਲਫ਼ਜ਼ ਆ, ਹੁਣ ਪੜ੍ਹਨ ਵਿੱਚ ਤਾਂ ਮੈਨੂੰ ਹੀ ਆਉਂਦਾ, ਵੈਸੇ ਪਤਾ ਨਹੀਂ ਯਾਨੀ ਕਿ ਕੀ ਉਹਨੂੰ ਬੋਲਿਆ ਜਾ ਸਕਦਾ ਵਾ। ਉਹ ਇੱਕ ਫਨਾਮਨਾ ਹੁੰਦਾ ਕਿ ਜਦੋਂ ਬਹਿਰੁਲ ਕਾਹਿਲ 'ਚ ਨਾ ਉੱਥੇ ਕੋਈ ਵੇਵ ਯਾਨੀ ਕਿ ਜਿਹੜੀਆਂ ਨਾ ਹੁੰਦੀ, ਉੱਥੇ ਗਰਮ ਹੁੰਦਾ, ਫਿਰ ਉਹ ਪਾਣੀ ਗਰਮ ਹੁੰਦਾ ਨਾ, ਉਹਦੇ ਅਸਰਾਤ ਫਿਰ ਨਾ ਸਾਰੀ ਦੁਨੀਆ 'ਤੇ ਤਕਰੀਬਨ ਕਹਿੰਦੇ ਕੋਈ 1.5-2 ਡਿਗਰੀ ਟੈਂਪਰੇਚਰ ਨਾ ਐਵਰੇਜ ਦੁਨੀਆ ਦਾ ਅਪ ਹੋ ਜਾਂਦਾ। ਔਰ ਉਹ ਕਹਿੰਦੇ ਕਿ ਪਹਿਲੇ ਕਿਤੇ 2015 ਜੇ 'ਚ ਹੈ ਸੀ, ਤੇ ਹੁਣ ਵੈਸੇ ਕਹਿੰਦੇ ਕਿ ਇਹ ਤਰੀਕ ਦਾ ਸਭ ਤੋਂ ਵੱਡਾ ਯਾਨੀ ਕਿ ਜਿਹੜਾ ਵਾ ਨਾ ਉਹ ਹੈ।
ਤੇ ਉਹਦੇ 'ਚ ਕੋਈ 1.5-2 ਉਹਦਾ ਵਾ 1.5-2 ਵੈਸੇ ਐਵਰੇਜ ਟੈਂਪਰੇਚਰ ਵੱਧ ਚੁੱਕਿਆ ਵਾ। ਕਹਿ ਤਾਂ ਹੀ ਰਹੇ ਆ ਵੀ 2024 ਤੋਂ ਵੀ ਜ਼ਿਆਦਾ ਜਿਹੜਾ ਵਾ ਨਾ ਹੋਏਗਾ। ਬਾਰਿਸ਼ਾਂ ਦਾ ਹੁਣ ਇੱਥੇ ਆਪਣੇ ਇੱਕ ਤਾਂ ਇਹ ਵੀ ਕਹਿੰਦੇ ਸ਼ਾਇਦ ਜ਼ਿਆਦਾ ਬਾਰਿਸ਼ਾਂ ਹੋਣ ਕਈ ਜਗ੍ਹਾ 'ਤੇ ਤਾਂ ਜਦੋਂ ਇਹ ਹੁੰਦਾ ਵਾ ਤੇ ਖੁਸ਼ਕ ਸਾਲੀ ਦਾ ਵੀ ਹੁੰਦਾ। ਅੱਛਾ ਹੈ ਜਿਹੜੀ ਹੁੰਦਾ ਨਾ ਮੌਸਮ ਕਈ ਵਾਰੀ ਨਾ ਬਹੁਤ ਅਸਰਅੰਦਾਜ਼ ਹੁੰਦੇ ਆ। ਯਾਨੀ ਕਿ ਜਗਰਾਫੀਆ ਜਿਹੜਾ ਕਹਿੰਦੇ ਆ ਨਾ ਵੀ ਤਰੀਕ ਨੂੰ ਬਦਲ ਦਿੰਦਾ। ਕਈ ਤਹਿਜ਼ੀਬਾਂ ਨਾ ਇੰਨੀਆਂ ਵੱਡੀਆਂ ਵੀ ਉਹਨਾਂ ਨੂੰ ਕਿਸੇ ਦੁਸ਼ਮਣ ਨੇ ਨਹੀਂ ਮਾਰਿਆ। ਕਈ ਇਲਾਕਿਆਂ 'ਚ ਯਾਨੀ ਕਿ ਐਸਾ ਹੋਇਆ ਕਿ ਉੱਥੇ ਨਾ ਤਾਂ ਕੋਈ ਕਿਸੇ ਨੇ ਹਮਲਾ ਕੀਤਾ, ਨਾ ਕੋਈ ਬਿਮਾਰੀ ਆਈ, ਨਾ ਕੁਛ। ਉੱਥੇ ਇਹੀ ਹੋਇਆ ਕਿ ਬਾਰਿਸ਼ਾਂ ਘੱਟ ਹੋਣੀਆਂ ਨੇ, ਕਹਿ ਤਸੱਲੀ ਵੱਧ ਗਈ। ਉਹ ਇਸ ਤਰ੍ਹਾਂ ਹੀ ਯਾਨੀ ਕਿ ਜਿਹੜਾ ਇਸੇ ਚੀਜ਼ ਨੇ ਉਹ ਉੱਥੇ ਤਹਿਜ਼ੀਬਾਂ ਮਲੀਆਂ ਮੇਟ ਹੋ ਗਈਆਂ। ਤੇ ਸਭ ਤੋਂ ਵੱਡਾ ਯਾਨੀ ਕਿ ਫੈਕਟਰ ਜਿਹੜਾ ਨਾ ਮੌਸਮ ਹੁੰਦਾ ਵਾ। ਮੌਸਮ ਜਿਹੜੇ ਆ ਨਾ ਉਹ ਫਿਰ ਜਗਰਾਫੀਏ 'ਤੇ ਅਸਰਅੰਦਾਜ਼ ਹੁੰਦੇ ਆ। ਫਿਰ ਜਗਰਾਫੀਆ ਫਿਰ ਇਸ ਤਰ੍ਹਾਂ ਤਰੀਕ 'ਤੇ ਵੀ ਅਸਰਅੰਦਾਜ਼ ਹੁੰਦਾ। ਤੇ ਇਸ ਤਰ੍ਹਾਂ ਚੀਜ਼ਾਂ ਦਾ ਨਾ ਜਿਹੜਾ ਚੱਲਦਾ ਰਹਿੰਦਾ। ਅੱਲਾਹ ਤਾਲਾ ਆਪਣੀ ਰਹਿਮਤ ਕਰੇ ਕਿ ਇਹ ਜਿਹੜੀ ਹੈ ਨਾ ਸੂਰਤ ਹਾਲ ਬਹੁਤ ਖੌਫਨਾਕ ਹੈ ਆ। ਇਹਦੇ 'ਚ ਹੁਣ ਉਹ ਕਹਿੰਦੇ ਆ ਵੀ ਉਹ ਜਿਹੜੀ ਗ੍ਰੀਨ ਹਾਊਸ ਗੈਸਾਂ ਵਾ ਉਹਦੇ 'ਚ 39-40% ਗੱਡੀਆਂ ਦਾ ਵੀ ਫੈਕਟਰ ਆ, ਕੋਈ ਬਾਕੀ ਕਾਰਖਾਨਿਆਂ ਦਾ ਫੈਕਟਰ ਆ। ਤੇ ਇਹ ਦਰਖਤ ਜਿਹੜੇ ਆ ਨਾ ਇਹ ਕੁਛ ਬੈਲੈਂਸ ਕਰਦੇ ਆ। ਕਹਿੰਦੇ ਆ ਵੀ ਟੈਂਪਰੇਚਰ ਨੂੰ 12 ਡਿਗਰੀ ਅਗਰ ਕਹਿੰਦੇ ਲੱਗੇ ਹੋਣ, ਕੋਈ 50-60 ਨਿੰਮ ਦੇ ਦਰਖਤ ਲੱਗੇ ਹੋਣ ਤੇ ਕਹਿੰਦੇ ਟੈਂਪਰੇਚਰ 10-12 ਡਿਗਰੀ ਘੱਟ ਹੋ ਜਾਂਦਾ। ਤੇ ਇਹ ਲੇਕਿਨ ਹੁਣ ਸਾਡੇ ਤਾਂ ਫਿਰ ਵੀ ਸ਼ੁਕਰ ਆ ਕਿ ਹੈ। ਹੁਣ ਮੈਂ ਤਾਂ ਉਹ ਇਮੈਜਨ ਕਰਦਾ ਵੀ ਉਹ ਜਿੱਥੇ ਕਿ ਮੀਲਾਂ ਤੱਕ ਦਰਖਤ ਨਹੀਂ ਹੈ ਉੱਥੇ ਹੁਣ ਅਗਲੇ 15-20 ਦਿਨਾਂ 'ਚ ਜਾਂ ਮਹੀਨੇ ਬਾਅਦ ਕੀ ਸੂਰਤ ਹਾਲ ਹੋਣੀ ਆ। ਸਹੀ ਗੱਲ। ਅੱਛਾ ਰਾਣਾ ਸਾਹਿਬ, ਇਸ ਵਾਰੀ ਤਾਂ ਆਪਣੇ ਇੱਥੇ ਮੀਂਹ ਘੱਟ ਪਿਆ। ਜਦੋਂ ਪਹਿਲਾਂ ਹੁਣ ਤਾਂ ਖੈਰ ਮਸ਼ੀਨਰੀ ਦੌਰ ਆ ਗਿਆ। ਹੁਣ ਤੁਸੀਂ ਇਹ ਦੇਖੋ ਵੀ ਕਣਕਾਂ 8-10 ਦਿਨਾਂ ਦੇ ਅੰਦਰ ਲੋਕਾਂ ਨੇ ਕੁੰਜ ਵੀ ਲਈਆਂ। ਕੋਈ ਕਿਸੇ ਦੀ ਆ ਜਿਹੜੀ ਕੋਈ ਪਈ ਹੋਣੀ ਆ, ਕੋਈ ਥੋੜੀ ਬਹੁਤੀ, ਨਹੀਂ ਤੇ ਜ਼ਿਆਦਾ ਕਣਕ ਜਿਹੜੀ ਆ ਨਾ ਜੀ ਉਹ ਤੁਸੀਂ ਇਹ ਦੇਖ ਲਓ ਵੀ 13 ਤਰੀਕ ਦੀ ਵਿਸਾਖ ਸੀ। ਹਾਂ ਬਿਲਕੁਲ 20 ਦਿਨ ਤਕਰੀਬਨ 20-22 ਦਿਨ ਹੋਏ। 20-22 ਦਿਨਾਂ ਦੇ ਵਿੱਚ ਜਨਾਬ ਜੀ ਨਿਜ਼ਾਮ ਜਿਹੜਾ ਨਾ ਜੀ ਉਹ ਪੂਰਾ ਹੋ ਗਿਆ। ਮੇਰੇ ਵਾਲਾ ਸਾਹਿਬ ਦੱਸਦੇ ਰਾਣਾ ਸਾਹਿਬ ਵੀ ਇੱਕ ਵਾਰੀ ਇੰਝ ਹੋਇਆ ਜਦੋਂ ਫਲਿਆਂ ਦਾ ਵੇਲਾ ਸੀਗਾ। ਕਹਿੰਦੇ ਵੀ ਖਾਲਦ ਅਸੀਂ ਨਾ ਕਣਕ ਉਹ ਲਾ ਲਈ। ਅਸੀਂ ਕੀ ਲਾ ਲਈ ਵੀ ਸਾਰੇ ਪਿੰਡ ਨੇ ਆਪਣਾ ਉਹ ਲਾ ਲਿਆ ਜਿੱਥੇ ਉਹ ਕਰਦੇ ਸੀਗੇ ਜੀ ਉਹ ਫਲਿਆਂ ਨਾਲ ਕਣਕ ਵਾਲਾ ਖਲਵਾੜ ਕਹਿੰਦੇ ਸੀ। ਖਲਵਾੜ ਵੀ ਕਹਿ ਦਿੰਦੇ ਸੀ। ਉਹ ਕਹਿੰਦੇ ਵੀ ਮੀਂਹ ਪੈਣਾ ਸ਼ੁਰੂ ਹੋਇਆ ਉੱਥੇ ਭਰੀਆਂ ਚ ਕਣਕ। ਕਹਿੰਦੇ ਵੀ ਨਾ ਕਣਕਾਂ ਜਿਹੜੀਆਂ ਨਾ ਜੀ ਉਹ ਜੰਮ ਗਈਆਂ, ਫੁੱਟਣ ਲੱਗ ਗਈਆਂ, ਕਾਲੀਆਂ ਹੋ ਗਈਆਂ। ਮਾਮਿਆਂ ਕੋਲ ਸੁਣਿਆ, ਮਾਮੇ ਗੁਲਾਮ ਹੁਸੈਨ ਕੋਲ ਇਸ ਤਰ੍ਹਾਂ ਦਾ ਯਾਨੀ ਕਿ ਦੌਰ ਜਿਹੜਾ ਹੋਇਆ ਵੀ ਕਣਕਾਂ ਉੱਥੇ ਸਿੱਟਿਆਂ 'ਚ ਯਾਨੀ ਕਿ ਨਾ ਜਿਹੜਾ ਵਾ ਉਹ ਰੁਕੇ ਗਈਆਂ ਤੇ ਉੱਥੇ। ਤੇ ਰਾਣਾ ਸਾਹਿਬ ਕਹਿੰਦੇ ਵੀ ਪਤਾ ਨਹੀਂ ਅਸੀਂ ਕਾਹਦੀ ਰੋਟੀ ਉਸ ਸਾਲ ਨਾ ਕਿਸੇ ਹੋਰ ਯਾਨੀ ਕਿ ਉਹਦੇ ਮੁਤਬਾਦਲ ਉਹਦੇ ਵਿੱਚ ਨਾ ਕੋਈ ਹੋਰ ਰੋਟੀ ਜਿਹੜੀ ਆ ਉਸ ਸਾਲ ਅਸੀਂ ਉਹ ਖਾਈ ਵੀ। ਇੰਨੇ ਮੀਂਹ ਪਏ ਵੀ ਨਾ 2-2.5 ਮਹੀਨੇ ਬਾਰਿਸ਼ ਹਰ ਰੋਜ਼। ਕਹਿੰਦੇ ਰਾਤ ਨੂੰ ਭਰੀਆਂ ਸੀ ਜਿਹੜੀਆਂ ਨਾ ਜੀ, ਬਾਰਿਸ਼ ਪਵੇ ਸੁਬਾਹ ਅਸੀਂ ਜਨਾਬ ਉਹਨਾਂ ਨੂੰ ਪਰਤ ਕੇ ਆਈਏ, ਸ਼ਾਮ ਨੂੰ ਫਿਰ ਅਗਲੇ ਦਿਨ ਫਿਰ ਮੀਂਹ ਪੈ ਜੇ ਉਹਨਾਂ ਨੂੰ ਦੂਜਾ ਪਰਤਾ ਦਈਏ। ਉਹਨਾਂ ਕਿਹਾ ਕਰਕੇ ਪਰ ਗੱਲ ਕੀ ਆ ਵੀ ਸਾਰੇ ਜਿਹੜੀ ਨਾ ਜੀ ਉਹ ਵਿੱਚ ਜੰਮੀ ਉੱਥੇ ਤੇ ਸੌਣ ਤੱਕ ਸਿਲਸਿਲਾ ਚੱਲਦਾ ਰਿਹਾ। ਉਹ ਇੰਝ ਹੀ ਸਿਲਸਿਲਾ ਚੱਲਦਾ ਰਿਹਾ। ਰਾਣਾ ਸਾਹਿਬ ਇਹੋ ਜਿਹੇ ਦਿਨ ਵੀ ਤਾਂ ਫਿਰ ਉਹ ਇੱਕ ਹੋਰ ਗੱਲ ਕਰਦੇ ਹੁੰਦੇ ਸੀ। ਕਹਿੰਦੇ ਸੀ ਵੀ ਜਿਵੇਂ ਹੁਣ ਨਹੀਂ ਹਵਾ ਬੰਦ ਹੋਈ, ਕਹਿੰਦੇ ਵੀ ਅਸੀਂ ਅੱਜ 4-4 ਘੰਟੇ ਬੈਠੇ ਰਹੀਦਾ ਸੀਗਾ ਵੀ ਕਦੋਂ ਹਵਾ ਚੱਲੇ ਤੇ ਉੱਠ ਕੇ ਜਾਈਏ। ਤੇ ਉਹ ਮੈਂ ਤਾਂ ਦੇਖਿਆ ਵੀ ਨਾ ਇਸ ਤਰ੍ਹਾਂ ਖਾਲੇ 'ਚ ਟਾਲੀ ਥੱਲੇ ਬੈਠੇ ਹੁੰਦੇ ਸੀ ਬੰਦੇ, ਉਡਾਵੇ ਜਿਹੜੇ ਆ ਤੰਗੜੀ ਤੇ ਉਹ ਆਪਣਾ ਲੈ ਕੇ ਪੜ ਛਾ ਜਾ ਤੇ ਉਹ ਦੇਖਦੇ ਰਹਿਣਾ ਵੀ ਹਵਾ ਜਦੋਂ ਮਾੜਾ ਜਿਹਾ ਬੁੱਲਾ ਆਉਣਾ ਦੌੜ ਕੇ ਉਹਨਾਂ ਨੇ ਨਾ ਭੱਜ ਕੇ ਜਾਣਾ। ਪਰ ਕਈ ਵਾਰੀ ਹੁੰਦਾ ਸੀ ਕਿ ਬੁੱਲਾ ਹਲਕਾ ਜਿਹਾ ਜਦੋਂ ਪਹੁੰਚੇ ਉਦੋਂ ਤੱਕ ਯਾਨੀ ਕਿ ਜਿਹੜਾ ਨਾ ਉਹ ਰੁਕ ਜਾਂਦਾ ਸੀ। ਤੇ ਇਸ ਤਰ੍ਹਾਂ ਉਹ ਦੇਖ ਲਓ ਵੀ ਇਹ ਕਈ 100 ਮਣ ਕਣਕ ਜਿਹੜੀ ਆ ਨਾ ਉਹ ਤੰਗੜੀਆਂ ਥਣੀਆਂ ਜਿਹੜਾ ਜਾਂਦੀ ਸੀ। ਰਾਣਾ ਸਾਹਿਬ ਉਹ ਬੰਦੇ ਬੜੇ ਮਿਹਨਤੀ, ਉਹ ਵੇਲਾ ਬੜਾ ਸਵੱਲਾ ਸੀਗਾ। ਅੱਛਾ ਰਾਣਾ ਸਾਹਿਬ, ਜਦੋਂ ਖਾਣੇ ਦੀਆਂ ਚੀਜ਼ਾਂ ਜਿਹੜੀਆਂ ਲੋਕ ਕਹਿੰਦੇ ਹੁੰਦੇ ਸੀਗੇ ਵੀ ਉਹ ਮਹਿੰਗਾ ਸੀਗਾ ਕੰਮ, ਹੁਣ ਮੇਰੇ ਹਿਸਾਬ ਦੇ ਵਿੱਚ ਖਾਣੇ ਵਾਲੀ ਮੈਂ ਤਾਂ ਆਪਣੇ ਜ਼ਿਮੀਂਦਾਰੇ ਤੋਂ ਅੰਦਾਜ਼ਾ ਲਾਉਂਗਾ ਵੀ ਜਿਹੜੀ ਮਰਜ਼ੀ ਸਬਜ਼ੀ ਹੈ ਜੀ ਉਹ ਸਸਤੀ ਆ,
ਜਿਵੇਂ ਤੁਸੀਂ ਅੰਜਮ ਸਾਹਿਬ ਦੇ ਵਲੌਗ 'ਚ ਕਹਿ ਰਹੇ ਸੀਗੇ ਵੀ ਮੈਨੂੰ ਮਿਰਚਾਂ ਲੱਗੀਆਂ ਹੋਈਆਂ, ਵੀ ਉਹ ਮਿਰਚਾਂ ਤਾਂ ਸਾਨੂੰ ਤਾਂ ਲੱਗੀਆਂ ਹੋਈਆਂ, ਵੀ ਇਹ ਵੀ ਸਸਤੀ, ਤੋਰੀ ਵੀ ਸਸਤੀ ਹੈ ਜੀ ਇਸ ਟਾਈਮ। ਮੇਰੇ ਖਿਆਲ ਟਿੰਡਾ ਕੋਈ ਹੋਵੇ ਤਾਂ ਕੋਈ ਥੋੜਾ ਬਹੁਤਾ ਮਹਿੰਗਾ ਹੋਵੇ, ਲੇਕਿਨ ਉਹ ਟਿੰਡਾ ਹੁੰਦਾ ਵੀ ਬਹੁਤ ਥੋੜਾ ਵਾ। ਤੇ 200 ਰੁਪਏ 'ਚ ਨਾ ਜੀ ਘਰ ਦਾ ਸਮਾਨ ਇਹ ਬਣ ਜਾਂਦਾ, ਤੇ ਦੂਜੇ ਲਵਾਜਮੰਦ ਪਾ ਕੇ 500। ਖਰਚਾ ਤਾਂ ਦੂਜਾ ਜਿਹੜਾ ਸਰਕਾਰਾਂ ਵੱਲੋਂ ਸਾਡੇ ਉੱਤੇ ਬੰਬ ਡਿੱਗੇ ਹੋਏ ਆ ਉਹ ਜ਼ਿਆਦਾ ਮੈਨੂੰ ਲੱਗਦਾ। ਹੁਣ ਦੇਖ ਲਾ ਕਿ ਜਿਹੜੇ ਬਿੱਲ ਆ ਨਾ, ਉਹ ਤੁਸੀਂ ਡੇਰੇ ਤੇ ਘਰ ਨੂੰ ਸ਼ਾਮਲ ਕਰੋ ਨਾ, ਉਹ ਕੋਈ 20,000 ਦੇ ਨੇੜੇ ਜਿਹੜਾ ਨਾ, ਉਹ ਆਮ ਐਵਰੇਜ ਘਰ ਦੇ ਬਿੱਲ ਜਿਹੜੇ ਆ ਨਾ ਉਹ ਚਲੇ ਜਾਂਦੇ ਆ। ਉਸ ਤੋਂ ਬਾਅਦ ਫਿਰ ਕੋਈ ਨਿਆਣਿਆਂ ਦੀ ਫੀਸਾਂ ਫੂਸਾਂ ਵਾਲੇ, ਯਾਨੀ ਕਿ ਜਿਹੜਾ ਆਮ ਰੂਟੀਨ ਜੇ 'ਚ ਉਹਨਾਂ ਦਾ ਕੋਈ 20,000 ਹੋ ਜਾਂਦਾ, ਕੋਈ ਸਿਲੰਡਰ 2 ਕੁ ਲੱਗ ਗਏ ਉਹਦਾ ਕੋਈ 10,000 ਦੇ ਨੇੜੇ ਉਹ ਚਲਾ ਜਾਂਦਾ। ਹੁਣ ਖਾਣੇ ਪੀਣੇ ਵਾਲਾ ਤਾਂ ਜਿਹੜੇ ਕਿਸੇ ਦੌਰ 'ਚ ਵੱਡੇ ਹੈੱਡ ਹੁੰਦੇ ਸੀ ਨਾ, ਹੁਣ ਫਿਰ ਅੱਜ ਕੱਲ੍ਹ ਇੱਕ ਮੈਡੀਕਲ ਦਾ ਬਹੁਤ ਵੱਡਾ ਹੈੱਡ, ਹਰ ਘਰ 'ਚ ਕੋਈ ਨਾ ਕੋਈ ਬੰਦਾ ਐਸਾ ਹੈ ਕਿ ਜਿਹੜਾ ਨਾ ਉਹ 20-30 40,000 ਰੁਪਇਆ ਜਿਹੜਾ ਵਾ ਨਾ, ਮੈਂ ਕਹਿੰਦਾ ਕਿ ਔਰਤਾਂ ਖਾਸ ਤੌਰ 'ਤੇ 40-45 ਸਾਲ ਤੋਂ ਉੱਪਰ ਕੋਈ ਔਰਤ ਵੀ ਜਿਹਨੂੰ ਕੋਈ ਮੇਜਰ ਬਿਮਾਰੀ ਨਾ ਹੋਵੇ, ਤੇ ਮੇਰੇ ਖਿਆਲ ਕੋਈ 10-15 ਘਰਾਂ 'ਚੋਂ ਤੁਹਾਨੂੰ ਨਜ਼ਰ ਮਾਰਨੀ ਪਏਗੀ ਵੀ ਜਿਸ ਨੂੰ ਬਲੱਡ ਪ੍ਰੈਸ਼ਰ, ਸ਼ੂਗਰ, ਗੁਰਦੇ, ਜਿਗਰ ਇਹ ਇਸ ਤਰ੍ਹਾਂ ਦੀ ਕਿਸੇ ਬਿਮਾਰੀ ਨਾ ਹੋਵੇ। ਬੰਦੇ ਤਾਂ ਤੁਹਾਨੂੰ ਫਿਰ ਵੀ ਲੱਭ ਜਾਣਗੇ। ਉਹਦੀ ਵਜ੍ਹਾ ਇੱਕ ਤਾਂ ਲਾਈਫ ਸਟਾਈਲ ਜਿਹੜਾ ਵਾ ਨਾ, ਇਹਦਾ ਵੀ ਹੋਇਆ। ਪਹਿਲੇ ਸਾਡੇ ਔਰਤਾਂ ਸੀ ਨਾ ਜਿਹੜਾ, ਉਹ ਕੁਛ ਕਮਿਊਨਿਟੀ ਜਿਨ੍ਹਾਂ ਦੀਆਂ ਔਰਤਾਂ ਬਾਹਰ ਖੇਤਾਂ 'ਚ ਨਹੀਂ ਵੀ ਕੰਮ ਕਰਦੀਆਂ ਸੀ, ਘਰ ਕੰਮ ਜਿਹੜਾ ਨਾ ਉਹਨਾਂ ਨੂੰ ਕਾਫੀ ਸੀ, ਵੀ ਮਧਾਣੀ ਵਾਲਾ ਜਿਹੜਾ ਵਾ ਨਾ ਉਹਦੇ ਨਾਲ ਐਕਸਰਸਾਈਜ਼ ਚੰਗੀ ਭਲੀ ਹੁੰਦੀ ਸੀ। ਫਿਰ ਪਹਿਲੇ ਅਸੀਂ ਤਾਂ ਸੁਣਿਆ ਆਪਣੀ ਖਾਲਾ ਕੋਲੋਂ ਵੀ ਨਾਨੀ ਹੋਣਾ ਦਾ ਦੌਰ, ਚੱਕੀ ਨਾਲ ਰੋਜ਼ਾਨਾ ਹਰ ਰੋਜ਼ ਆਟਾ ਪੀਂਦੇ ਸੀ, ਦਾਲਾਂ ਪੀਂਦੇ ਸੀ। ਤੇ ਫਿਰ ਬਾਲਣ ਜਿਹੜਾ ਵਾ ਉਹ ਟੁਕਣਾ ਉਹ ਰੋਜ਼ਾਨਾ ਜਿਹੜਾ ਤਾਂ ਝਾੜੂ ਨਹੀਂ ਦਿੰਦੀ। ਤੇ ਉਹਦੀ ਵਜ੍ਹਾ ਤੋਂ ਫਿਰ ਬਹੁਤੀ ਸਾਰੀ ਬਿਮਾਰੀ ਉੱਥੇ ਆ ਗਈ, ਜਿੱਥੇ ਕਿ ਇਹ ਹੋ ਗਿਆ ਵੀ ਜੀ ਭਾਂਡੇ ਧੋਣ ਲਈ ਤੇ ਝਾੜੂ ਮਾਰਨ ਲਈ ਵੀ ਕਹਿੰਦੇ ਕੋਈ ਹੋਰ ਜਿਹੜਾ ਨਾ ਉਹਨਾਂ ਨੂੰ ਚਾਹੀਦਾ ਵੀ ਬਸ ਅਸੀਂ ਸਿਰਫ ਨਾ ਕੁਕਿੰਗ ਕਰਨੀ ਆ ਤੇ ਹੋ ਗਿਆ ਮੋਬਾਈਲ ਵਾਲਾ ਜਿਹੜਾ ਵਾ, ਹੋਰ ਕੋਈ ਦੂਸਰਾ ਤੀਸਰਾ ਕੰਮ ਜਿਹੜਾ ਵਾ ਨਾ ਉਹ ਕੋਈ। ਔਰ ਉਸ ਵਜ੍ਹਾ ਤੋਂ ਸਿਹਤ ਦੇ ਪ੍ਰੋਬਲਮ ਜਿਹੜੇ ਆ ਨਾ ਬਹੁਤ ਜ਼ਿਆਦਾ ਜਿਹੜੇ ਆ ਨਾ ਆ ਰਹੇ। ਬੰਦਿਆਂ ਨੂੰ ਮੋਟਰਸਾਈਕਲ ਲੈ ਬੈਠਾ ਵਾ ਤੇ ਔਰਤਾਂ ਨੂੰ ਆ ਕੰਮਕਾਰ ਵਾਲਾ ਜਿਹੜਾ ਨਾ ਛੱਡਣ ਵਾਲਾ, ਇਹਦੀ ਵਜ੍ਹਾ ਬੰਦਿਆਂ ਦਾ ਵੀ ਦੇਖ ਲਓ ਤੁਸੀਂ। ਆ ਦੁਕਾਨ ਥੋੜ੍ਹੀ ਜਿਹੀ ਕਿੱਲਾ 2 ਕਿੱਲੇ ਵੀ ਹੋਵੇ, ਮੋਟਰਸਾਈਕਲ ਤੋਂ ਬਗੈਰ ਜਾਂਦੇ। ਮੈਂ ਕਹਿ ਰਿਹਾ ਕਿ ਕਈ ਵਾਰੀ 5 ਕਿੱਲੇ ਦੂਰ ਤੋਂ ਬੰਦਾ ਸਵੇਰ ਤੋਂ ਸ਼ਾਮ ਤੱਕ ਪਤਾ ਕਰੋ, ਕਹਿੰਦੇ ਮੋਟਰਸਾਈਕਲ ਹੀ ਨਹੀਂ ਸੀ, ਤੇਲ ਨਹੀਂ ਸੀ ਜੀ, ਪੈਂਚਰ ਸੀ। 5 ਕਿੱਲੇ ਦੂਰ, 2 ਕਿਲੋਮੀਟਰ ਦੂਰ ਤੋਂ ਨਹੀਂ ਬੰਦੇ ਆਉਂਦੇ, ਬੰਦਾ ਇੱਥੇ ਬੈਠਾ ਕੂਕਾ ਮਾਰੀ ਜਾਵੇ ਵੀ ਆ ਜਾਓ ਆ ਜਾਓ ਆ ਜਾਓ। ਕਈ ਕਹਿੰਦੇ ਮੋਟਰਸਾਈਕਲ ਕੋਈ ਨਹੀਂ ਸੀ, ਲੱਦਾ ਕੋਈ ਨਹੀਂ ਸੀ, ਇਹ ਤਾਂ ਆਈ ਹੈ ਜੀ। ਇਹ ਤਾਂ ਤੁਸੀਂ ਆਪਣੀ ਉਹ ਗੱਲ ਕਰਤੀ ਆ। ਨਹੀਂ ਇਹਦੇ 'ਚ ਦੱਸਾਂ ਕਿਆ ਵਾ, ਇਹਦੇ 'ਚ ਤੂੰ ਸਾਜਰੇ ਆਉਂਦਾ ਨਹੀਂ ਹੈ। ਅਗਰ ਤੂੰ ਸਾਜਰੇ 6 ਜਾਂ 7 ਵਜੇ ਦਾ ਰੱਖਾਂ ਨਾ, ਮੈਂ 6-7 ਵਜੇ ਤੋਂ ਉੱਥੇ ਮੈਂ ਆ ਸਫਿਆਨ ਨੂੰ ਵਾਲਾ ਖੇਤ ਕਿੰਨੀ ਕੁ ਦੂਰ ਆ ਇੱਥੋਂ ਇਹ 5-4 ਕਿੱਲੇ ਉੱਥੇ ਅਸੀਂ ਆਉਂਦੇ ਰਹੇ ਸਵੇਰੇ ਸਾਜਰੇ। ਉਹ ਰਹਿਣਾ ਤੁਸੀਂ ਜਦੋਂ ਆਉਂਦੇ ਰਹੇ, ਹੁਣ ਉਹ ਗੱਲਾਂ ਨਹੀਂ ਨਾ ਹੈਗੀਆਂ। ਹੁਣ ਤੇਰੇ 'ਚ ਵੀ ਉਹ ਰਾਤ ਨਹੀਂ ਰਹੀ ਹੈਗੀ ਜਿਹੜੀਆਂ ਗੱਲਾਂ ਤੁਸੀਂ ਕਰਦੇ ਆ। ਨਹੀਂ 5-6 ਸਾਲ ਪਹਿਲੇ ਤੱਕ ਤਾਂ ਆਉਂਦੇ ਰਹੇ ਆ। ਆਹੋ 5-6 ਸਾਲ ਪਹਿਲੇ ਤੱਕ ਤਾਂ ਆਉਂਦੇ ਰਹੇ। ਫੇਰ ਸ਼ਾਮਾਂ ਹੋ ਗਈਆਂ ਜੀ, ਘਰੇ ਜਾਣ ਦਾ ਵੇਲਾ ਵੀ ਹੋ ਗਿਆ। ਹਵਾ ਬੰਦ ਆ, ਹਵਾ ਬੰਦ। ਸੂਰਜ ਹੁਣ ਥੱਲੇ ਥੱਲੇ ਆ ਜੀ, ਐਵੇਂ ਥੋੜਾ ਜਿਹਾ ਹੀ ਰਹਿ ਗਿਆ ਕੰਮ। ਮੈਨੂੰ ਤਾਂ ਬੜਾ ਮਜ਼ਾ ਆਉਂਦਾ ਵਾ ਰਾਤ ਨੂੰ ਨਾ, ਹੁਣ ਉਹ ਖੁੱਲੀ ਜਗ੍ਹਾ ਵਾ, ਪਾਣੀ ਪੂਣੀ ਛਿੜਕਿਆ ਹੁੰਦਾ, ਕਦੇ ਪੱਖਾ ਲਾ ਲਈ, ਨਹੀਂ ਲਾਈਦਾ, ਮੱਛਰਦਾਨੀ ਮੱਛਰਾਂ ਕੰਦਾ ਹੁੰਦਾ ਇਸ਼ੂ, ਉਹ ਮੱਛਰਦਾਨੀ ਲਾ ਕੇ ਪੈ ਜਾਓ। ਉਧਰ ਤੁਹਾਡੇ ਲਈ ਨਹੀਂ ਹਲੇ ਸਪਰੇਅ ਕਰਨ ਵਾਲੇ ਆਏ? ਨਹੀਂ ਕੋਈ ਨਹੀਂ ਆ ਜਾਏਗਾ ਜੀ ਹਲੇ, ਉਹ ਕਰਦੇ ਫਿਰ ਪੂਰੇ ਪਿੰਡ ਦੇ ਵਿੱਚ ਕਰ ਰਹੇ ਆ ਨਾ, ਉਹ ਹੁਣ ਇੱਧਰ ਉਧਰੋਂ ਕੱਢ ਕੇ ਉੱਥੇ ਵੀ ਹੁਣ ਜਾਏਗਾ। ਉਹਦੇ ਕੋਲ ਸਾਰਾ ਫਿਰ ਉੱਥੇ ਜਦੋਂ ਆਵੇ ਨਾ ਜੀ, ਉਹ ਫਿਰ ਮਰਵਾ ਲਿਓ ਅੰਦਰ ਬਾਹਰ ਸਾਰੇ ਬਰਾਮਦੇ ਬਰੂੰਦੇ ਕਮਰੇ ਸਾਰੇ ਕਰਾ ਲਿਓ। ਚਲੋ ਉਹ ਫਿਰ ਦੂਜੀ ਟੀਮ ਨੇ ਵੀ ਸ਼ੁਰੂ ਹੋ ਜਾਣਾ। ਤੇ ਬਲਕਿ ਤੁਸੀਂ ਉਹ ਸੈਫੁੱਲਾ ਨਹੀਂ, ਉਹਨੂੰ ਦੱਸਿਓ ਜਾ ਕੇ ਉੱਥੇ ਨਾਮ ਲਿਖਾਇਓ। ਉਹ ਫਿਰ ਤੁਹਾਨੂੰ ਉਹ ਮਹਿਕਮਾ ਸਿਹਤ ਵਾਲੇ ਬੋਲ ਕੇ ਜਿਹੜੇ ਆ ਉਹ ਮਾਰ ਕੇ ਦੇ ਕੇ ਜਾਣਗੇ। ਸੈਫੁੱਲਾ ਕਿਹੜਾ? ਤੁਹਾਡੇ ਸੈਫੁੱਲਾ ਜੀ, ਸਾਡਾ ਕਜ਼ਨ ਜਿਹੜਾ। ਕਿਹੜੀ ਆ ਉਹ? ਸ਼ਾਹੀਨ ਵਾਲੀ? ਸ਼ਾਹੀਨ ਵਾਲੀ ਉਹਨਾਂ ਕੋਲ। ਅੱਛਾ ਜੀ, ਠੀਕ। ਲਓ ਜੀ, ਇਹ ਸੀਗਾ ਸਾਡਾ ਅੱਜ ਦਾ ਵਲੌਗ। ਅੱਜ ਦੀ ਨਿੱਕੀ ਜੀ ਵੀਡੀਓ ਆ ਜਾਂ ਲੰਮੀ ਵੀਡੀਓ ਵਾਹਵਾ ਹੀ ਹੋ ਗਈ ਮੇਰੇ ਖਿਆਲ ਗੱਲਬਾਤ ਤੇ ਇਹ ਰੈਂਡਮ ਜੀ ਗੱਲਬਾਤ ਸੀ ਜੀ, ਕੋਈ ਇਹਦੇ ਪਿੱਛੇ ਵੱਡੀ ਸੋਚ ਨਹੀਂ ਸੀ।
ਰਾਣਾ ਸਾਹਿਬ ਨਾਲ ਕਈ ਦਿਨਾਂ ਤੋਂ ਬਾਅਦ ਜਿਹੜੀ ਆ ਇਦਾਂ ਦੀ ਨਸ਼ਿਸਤ ਹੋਈ ਆ। 20 ਦਿਨ ਹੋ ਗਏ ਤਕਰੀਬਨ, 20 ਦਿਨ ਹੋ ਗਏ ਤੇ ਆਪਸ ਵਿੱਚ ਹੀ ਗੱਲਾਂ ਬਾਤਾਂ ਕਰ ਰਹੇ ਸੀਗੇ ਬੈਠੇ ਉੱਥੇ ਮੋਟਰ ਵਾਲੇ ਕੋਠੇ ਦੇ ਨਾਲ। ਤੇ ਮੈਂ ਉੱਥੋਂ ਰਾਣਾ ਸਾਹਿਬ ਨੂੰ ਕਿਹਾ ਵੀ ਇਹੀ ਆਪਾਂ ਜਾ ਕੇ ਕਿਉਂ ਨਾ ਉਹ ਵੱਟ ਤੇ ਬਹਿੰਦੇ ਆ, ਉੱਥੇ ਜਾ ਕੇ ਕਰ ਲੈਂਦੇ ਆ। ਤੇ ਨਾਲ ਮੈਂ ਲਾ ਲਿਆ ਕੈਮਰਾ। ਮੈਂ ਕਿਹਾ ਵੀ ਚਲੋ ਆ ਗੱਲਬਾਤ ਜਿਹੜੀ ਆ ਇਹ ਤੁਹਾਡੇ ਨਾਲ ਸਾਂਝੀ ਹੋ ਜਾਂਦੀ, ਸਾਂਝੀ ਹੋ ਗਈ ਜੀ। ਅਸੀਂ ਤਾਂ ਕੀਤੀ ਸੀ ਗੱਲਬਾਤ, ਤੁਹਾਡੇ ਤੱਕ ਵੀ ਪਹੁੰਚ ਗਈ। ਹੁਣ ਜਿਹੜੀ ਕੋਈ ਤੁਸੀਂ ਵੀ ਇਹਦੇ ਵਿੱਚ ਹਿੱਸਾ ਲੈਣਾ ਚਾਹੋ ਜੇ ਤੇ ਫਿਰ ਤੁਸੀਂ ਕਮੈਂਟਾਂ ਰਾਹੀਂ ਲੈ ਸਕਦੇ ਆ। ਅਗਲੀ ਗੱਲ ਤੁਹਾਨੂੰ ਪਤਾ ਵੀ ਮੈਂ ਇਹੋ ਜਿਹਾ ਕੋਈ ਕਮੈਂਟ ਕੋਈ ਨਹੀਂ ਹੁੰਦਾ ਜਿਹਦਾ ਮੈਂ ਰਿਪਲਾਈ ਕਰਾਂ ਜੀ। ਕਈ ਦੋਸਤ ਫਿਰ ਵੀ ਸ਼ਿਕਾਇਤ ਕਰ ਦਿੰਦੇ ਆ, ਕਹਿੰਦੇ WhatsApp ਤੇ ਕੋਈ ਭੁੱਲ ਚੁੱਕ ਹੋ ਵੀ ਜਾਂਦੀ ਹੈ। ਉਸ ਗੱਲ ਦੀ ਮੈਂ ਮਾਜ਼ਰਤ ਚਾਹੁੰਦਾ। ਸਾਡੇ ਇੱਕ ਵੀਰ ਨੇ, ਮੈਂ ਦੇਖਦਾ ਸੀਗਾ ਕਿ ਉਹਨਾਂ ਨੇ ਕਮੈਂਟ ਕੀਤਾ ਸੀਗਾ ਕਿ ਖਾਲਦ ਭਾਈ ਤੁਸੀਂ ਰਿਪਲਾਈ ਨਹੀਂ ਕੀਤਾ। ਮੈਂ ਜੀ ਦੁਬਾਰਾ ਉਹ ਵਿੱਚੋਂ WhatsApp ਦੇ ਉਹ ਮੈਸੇਜ ਲੱਭ ਕੇ ਰਾਣਾ ਸਾਹਿਬ ਫਿਰ ਮੈਂ ਉਹਨਾਂ ਨੂੰ ਰਿਪਲਾਈ ਕੀਤਾ ਜੀ। ਤੁਸੀਂ ਜੋ ਇੰਨਾ ਵੇਲਾ ਕੱਢ ਕੇ, ਆਪਣਾ ਕੀਮਤੀ ਵੇਲਾ ਕੱਢ ਕੇ ਸਾਨੂੰ ਕਮੈਂਟ ਕਰੋ ਜਾਂ WhatsApp ਤੇ ਮੈਸੇਜ ਕਰੋ, ਇਹ ਕਿੱਦਾਂ ਹੋ ਸਕਦਾ ਵੀ ਅਸੀਂ ਉਹਦਾ ਜਵਾਬ ਨਾ ਦਈਏ। ਅੱਜ ਦੀ ਵੀਡੀਓ ਦੇ ਵਿੱਚ ਸਾਡਾ ਤੇ ਤੁਹਾਡਾ ਸਾਥ ਸੀਗਾ ਜੀ ਇੱਥੇ ਤੱਕ ਹੀ। ਹੁਣ ਤੁਸੀਂ ਰਾਣਾ ਅਸਲਮ ਖਾਨ ਵਕਾਰ ਤੇ ਰਾਣਾ ਖਾਲਦ ਮਕਬੂਲ ਦੋਵਾਂ ਨੂੰ ਸਾਨੂੰ ਦੇ ਦਿਓ ਜੀ ਇਜਾਜ਼ਤ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ, ਦੁਆਵਾਂ ਦੇ ਵਿੱਚ ਯਾਦ ਰੱਖਿਓ ਜੀ। ਰੱਬ ਰੱਖ।